ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ, ਕੀ ਹੈਡਲਾਈਨਸ ਆ, ਉਸ ਦੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇਤੋ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਹੋਟਲ, ਮੋਟਲ, ਫਾਰਮ, ਵਰਕਰਸ ਕਾਮ, ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਪਾਣੀ ਹੋਇਆ ਪਿਆ ਆ ਪੰਜਾਬ ਦੇ ਵਿੱਚ। ਉੱਦਾਂ ਭਾਵੇਂ ਪਾਣੀ ਹੋਵੇ ਨਾ, ਪਾਣੀ ਥੱਲੇ ਚਲੇ ਗਿਆ, ਪਰ ਪਾਣੀ ਦੀ ਗੱਲ ਬਹੁਤ ਹੋ ਰਹੀ ਆ। ਜਿਹੜੀਆਂ ਰਾਜਸੀ ਪਾਰਟੀਆਂ ਅਤੇ ਪਾਣੀ ਦੀ ਗੱਲ ਕਰੀਏ ਤਾਂ ਰਾਜਸਥਾਨ ਨੇ ਰਾਇਲਟੀ ਦੇਣ ਤੋਂ ਨਾ ਕੀਤੀ। ਬਿਲਕੁਲ ਜੀ, ਅੱਜ ਜੇ ਤੁਸੀਂ ਅਖਬਾਰਾਂ ਚੁੱਕੋ ਤਾਂ ਫੁੱਲ ਸਫ਼ੇ ਦੇ ਜਿਹੜੇ ਇਸ਼ਤਿਹਾਰ ਨੇ ਨਾ ਜੀ, ਉਹ ਭਰੇ ਪਏ ਨੇ ਜੀ। ਕਰੋੜਾਂ ਰੁਪਈਏ ਜਿਹੜੇ ਇਹ ਇਸ਼ਤਿਹਾਰ ਨੇ, ਪਾਣੀ ਬਚਾਓ ਪੰਜਾਬ ਬਚਾਓ, ਇਸ ਨਾਅਰੇ ਦੇ ਥੱਲੇ। ਕਿਉਂਕਿ ਰਾਜ ਨਹੀਂ ਸੇਵਾ ਨਾਅਰਾ ਜਿਹੜਾ ਜੀ ਉਹ ਗਾਇਬ ਹੈ ਇਹਦੇ ਵਿੱਚੋਂ, ਜਾਂ ਪਾਣੀਆਂ ਦੇ ਰਾਖੇ ਜਿਹੜਾ ਜੀ ਉਹ ਨਾਅਰਾ ਗਾਇਬ ਆ। ਵੱਡੇ ਜਿਹੜੇ ਇਹ ਇਸ਼ਤਿਹਾਰ ਨੇ ਜੀ, ਉਹ ਇਹ ਕਹਿੰਦੇ ਜੀ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਦਾ ਹੋਇਆ ਸਦਨ ਜਿਹੜਾ ਜੀ, ਉਹਨੇ ਸਰਬਸੰਮਤੀ ਦੇ ਨਾਲ ਪੰਜਾਬ ਸਰਕਾਰ, ਕੈਬਨਿਟ ਤੇ ਸਮੂਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਹੈ ਜੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਉਹ ਕਿਸੇ ਵੀ ਏਜੰਸੀ ਨੂੰ ਸੂਬੇ ਦੀ ਜ਼ਮੀਨ ਜਿਹੜੀ ਹੈ ਜੀ ਉਹ ਨਾ ਸੌਂਪੇ। ਜਿਹੜਾ ਸਵਾਲ ਹੈ ਜੀ ਇਹ ਤੇ ਜਿਹੜਾ ਪਾਸ ਕੀਤਾ ਗਿਆ ਕਿ ਰਾਇਲਟੀ ਜਿਹੜੀ ਹੈ ਜੀ ਉਹ ਲਈ ਜਾਊਗੀ ਸੂਬਿਆਂ ਤੋਂ ਜਿਨ੍ਹਾਂ ਨੂੰ ਪਾਣੀ ਜਿਹੜਾ ਉਹ ਜਾਂਦਾ, ਇਹਦੇ ਕੋਈ ਸਿਰ ਪੈਰ ਹੀ ਨਹੀਂ ਹੈਗੇ ਜੀ। ਇਹ ਰਾਇਲਟੀ ਜਿਹੜੀ ਕਹਿ ਦਿੱਤਾ ਗਿਆ ਜੀ 1 ਨਵੰਬਰ 1966 ਤੋਂ ਲਈ ਜਾਊਗੀ, ਹੁਣ ਤੱਕ ਕਿੱਥੇ ਸੀਗੇ ਜੀ? ਕਿਹੜੀ ਜਗ੍ਹਾ ਦੇ ਉੱਤੇ ਸੁੱਤੇ ਹੋਏ ਸੀ? ਪਿਛਲੇ ਪੌਣੇ 10 ਸਾਲ ਦੇ ਰਾਜ ਦੇ ਦੌਰਾਨ ਜੋ ਕੁਝ ਸਾਹਮਣੇ ਸਾਰਿਆਂ ਦੇ ਹੈ ਜੀ। ਹਰਿਆਣਾ ਜਿਹੜਾ ਸੀਗਾ ਜੀ, ਉਹ ਬੈਸਟ ਜਿਹੜੇ ਵਕੀਲ ਸੀ ਉਹਨਾਂ ਦੀ ਫੌਜ ਦੇ ਨਾਲ ਕੇਸ ਲੜਦਾ ਰਿਹਾ, ਤੇ ਇਹ ਇੱਕ ਜੂਨੀਅਰ ਜਿਹਾ ਵਕੀਲ ਲੈ ਕੇ ਤਰੀਕਾਂ ਲੈਂਦੇ ਰਹੇ ਜੀ ਕਿ ਕੋਈ ਨਹੀਂ, ਅਗਲੀ ਤਰੀਕ ਲਿਆਓ, ਕੁਛ ਵੀ ਜਿਹੜਾ ਜੀ ਉਹ ਨਹੀਂ ਕੀਤਾ। ਹੁਣ ਜਦੋਂ ਫੈਸਲਾ ਵਿਰੋਧ ਦੇ ਵਿੱਚ ਆ ਗਿਆ ਤਾਂ 4 ਚਫੇਰੇ ਤੋਂ ਘਿਰੀਆਂ ਹੋਈਆਂ ਜਿਹੜੀਆਂ ਦੋ ਧਿਰਾਂ ਨੇ, ਅਕਾਲੀ ਦਲ ਤੇ BJP ਦੀ ਸਰਕਾਰ ਤੇ ਦੂਜੇ ਪਾਸੇ ਕਾਂਗਰਸ ਦੀ, ਉਹ ਆਪੋ ਆਪਣਾ ਜ਼ੋਰ ਜਿਹੜਾ ਜੀ ਉਹ ਲਾਉਣ ਲੱਗੀਆਂ ਹੋਈਆਂ ਨੇ ਕਿ ਅਸੀਂ ਲੋਕਾਂ ਦੇ ਨਾਲ ਹੈ। ਰਾਜਸਥਾਨ ਨੇ ਜਿਹੜਾ ਜੀ ਇਹ ਕਹਿਤਾ ਕਿ ਅਸੀਂ ਕੋਈ ਪਾਣੀ ਦੀ ਰਿਐਲਿਟੀ ਜਿਹੜੀ ਹੈ ਜੀ ਉਹ ਨਹੀਂ ਦੇਣ ਨੂੰ ਤਿਆਰ। ਰਾਜਸਥਾਨ ਦੇ ਸਿੰਚਾਈ ਮੰਤਰੀ ਜਿਹੜਾ ਡਾਕਟਰ ਰਾਮ ਪ੍ਰਤਾਪ ਜੀ, ਉਹਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਪੰਜਾਬ ਨੇ ਰਾਇਲਟੀ ਦਾ ਮਤਾ ਜਿਹੜਾ ਜੀ ਪਾਸ ਕਰਤਾ ਹੋਵੇ, ਉਹਨਾਂ ਨੇ ਕਿਹਾ ਕਿ ਹਰਿਆਣੇ ਦਾ ਤਾਂ ਜਿਹੜਾ ਰਾਜਸਥਾਨ ਹੈ ਉਹਦਾ ਤਾਂ ਜਿਹੜਾ ਹੱਕ ਦਾ ਪਾਣੀ ਹੈ, ਅਸੀਂ ਤਾਂ ਉਹ ਪਾਣੀ ਜਿਹੜਾ ਜੀ ਉਹ ਲੈ ਰਹੇ ਹਾਂ, ਅਸੀਂ ਇਹਦੇ ਪੈਸੇ ਜਿਹੜੇ ਆ ਜੀ ਉਹ ਕਿਉਂ ਦਈਏ, ਜਾਂ ਪੈਸੇ ਜਿਹੜੇ ਆ ਉਹ ਬਣਦੇ ਨਹੀਂ ਗੇ ਪੰਜਾਬ ਸਰਕਾਰ ਦੇ। ਇਹ ਪਹਿਲਾ ਪ੍ਰਤੀਕਰਮ ਜਿਹੜਾ ਜੀ ਆਇਆ ਹੈ ਰਾਜਸਥਾਨ ਦੀ ਤਰਫੋਂ ਜੀ, ਜਿਹੜਾ ਕੱਲ ਇੱਥੇ ਪਾਸ ਕੀਤਾ ਗਿਆ ਜੀ ਵਿਧਾਨ ਸਭਾ ਦੇ ਵਿੱਚ। ਔਰ ਇਹ ਵਿਧਾਨ ਸਭਾ ਜਿਹੜੀ ਕਾਂਗਰਸ ਹੈ ਜੀ ਉਹਨੇ ਨਾ ਕੀਤੀ ਸੀਗੀ ਜੀ ਇੱਥੇ ਜਾਣ ਤੋਂ। ਵੈਸੇ ਅਸਤੀਫੇ ਦੇ ਦਿੱਤੇ, ਅਸਤੀਫਿਆਂ ਦਾ ਦੌਰ ਕੱਲ ਵੀ ਜਾਰੀ ਰਿਹਾ। ਬੈਂਸ ਭਰਾਵਾਂ ਨੇ ਅਸਤੀਫਾ ਦਿੱਤਾ, ਜਿਹੜੀ ਨਵਜੋਤ ਕੌਰ ਸਿੱਧੂ ਆ ਉਹਨੇ ਅਸਤੀਫਾ ਦਿੱਤਾ, ਪ੍ਰਗਟ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ। ਬੇਸ਼ੱਕ ਜਿਹੜਾ ਜੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤਾਂ ਇਹ ਬੈਠੇ ਰਹੇ, ਪਰ ਬੈਂਸ ਭਰਾ ਇਕੱਲੇ ਬੋਲੇ। ਪ੍ਰਗਟ ਸਿੰਘ ਹੋਰਾਂ ਨੇ ਇੱਕ ਲਫ਼ਜ਼ ਵੀ ਜਿਹੜਾ ਜੀ ਉਹ ਨਹੀਂ ਬੋਲਿਆ ਵਿਧਾਨ ਸਭਾ ਦੇ ਵਿੱਚ, ਨਾ ਬੀਬੀ ਨਵਜੋਤ ਕੌਰ ਸਿੱਧੂ ਜਿਹੜੇ ਜੀ ਉਹ ਬੋਲੇ। ਸ਼ਾਮ ਹੁੰਦਿਆਂ ਵਿਧਾਨ ਸਭਾ ਦਾ ਸੈਸ਼ਨ ਹੋਣ ਤੋਂ ਬਾਅਦ ਇਹਨਾਂ ਨੇ ਜਿਹੜਾ ਜੀ ਉਹ ਅਸਤੀਫੇ ਆਪਣੇ ਦੇ ਦਿੱਤੇ ਕਾਂਗਰਸੀਆਂ ਦੇ ਵਾਂਗੂ ਜੀ। ਸੋ ਚੁਟਕਲਾ ਇੱਥੇ ਚੱਲੀ ਜਾਂਦਾ ਜੀ ਵੀ ਕਿਸੇ ਬਲਾਈਂਡ ਬੰਦੇ ਨੇ ਅੱਖਾਂ ਦਾਨ ਕੀਤੀਆਂ ਸੀ, ਕਿਸੇ ਨੇ ਪੁੱਛਿਆ ਵੀ ਤੇਰੀਆਂ ਅੱਖਾਂ ਦਾ ਜਿਹੜਾ ਜੀ ਉਹ ਕੀ ਫਾਇਦਾ? ਕਹਿੰਦਾ ਜੀ ਚਲੋ 4 ਖਬਰਾਂ ਤਾਂ ਜਿਹੜੀਆਂ ਉਹ ਲੱਗ ਹੀ ਜਾਣਗੀਆਂ ਨਾ। ਜਦੋਂ ਇਹ ਕੰਢੇ ਦੇ ਉੱਤੇ ਆ ਕਿ ਸਰਕਾਰ ਦਾ ਜਿਹੜਾ ਜੀ ਉਹ ਸਮਾਂ ਪੂਰਾ ਹੋ ਗਿਆ, ਚੋਣ ਮੈਨੀਫੈਸਟੋ ਜਿਹੜਾ ਮਾਫ ਕਰਨਾ ਚੋਣ ਜ਼ਾਬਤਾ ਜਿਹੜਾ ਜੀ ਉਹ ਕਿਸੇ ਸਮੇਂ ਵੀ ਲੱਗ ਸਕਦਾ, ਉਦੋਂ ਜਿਹੜੇ ਜੀ ਇੱਦਾਂ ਦੇ ਜਿਹੜੇ ਅਸਤੀਫੇ ਨੇ ਉਹਨਾਂ ਦੀ ਕੀ ਤੁੱਕ ਬਣਦੀ ਆ, ਇਹ ਸਮਝ ਤੋਂ ਜਿਹੜੀ ਹੈ ਜੀ ਉਹ ਪਰੇ ਵਾਲੀ ਗੱਲ ਹੈ। ਸੋ ਇਹ ਜਿਹੜਾ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਹੁਣ ਥੋਪਣ ਦੀ ਕੋਸ਼ਿਸ਼ ਜਿਹੜੀ ਹੈ ਨਾ ਜੀ ਉਹ ਕੀਤੀ ਜਾ ਰਹੀ ਹੈ ਕਿ ਆਹ ਦੇਖੋ ਅਸੀਂ ਜਿਹੜੇ ਆ ਜੀ ਉਹ ਸ਼ਾਮਲ ਹੈ। ਡੀਨੋਟੀਫਾਈ ਦੁਬਾਰਾ ਜਿਹੜਾ ਜੀ ਉਹ ਕੀਤਾ ਗਿਆ। ਲਿਸਨਰ ਜਿਹੜੇ ਨੇ ਉਹਨਾਂ ਨੂੰ ਯਾਦ ਹੋਣਾ ਕਿ ਡੀਨੋਟੀਫਾਈ ਪਿੱਛੇ ਜੇ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ, ਜਦੋਂ JCB ਮਸ਼ੀਨਾਂ ਲੈ ਕੇ ਪੂਰਦੇ ਫਿਰਦੇ ਸੀਗੇ ਨਹਿਰ ਨੂੰ, ਉਹ ਜਿਹੜਾ ਡੀਨੋਟੀਫਾਈ ਕੀਤਾ ਗਿਆ ਸੀਗਾ ਜ਼ਮੀਨਾਂ ਦੇਣ ਵਾਲਾ, ਕਿ ਉਦੋਂ ਬਾਅਦ ਲਿਸਟਾਂ ਬਣਾਈਆਂ ਗਈਆਂ ਕਿ ਕਿਹੜੇ ਜ਼ਿਮੀਂਦਾਰ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਇਹਦੇ ਵਿੱਚ ਆਈਆਂ ਸੀ, ਉਹਨਾਂ ਦੀ ਲਿਸਟ ਤਿਆਰ ਹੋ ਗਈ ਜਿਹੜੀ ਕਿ ਟਰਾਂਸਫਰ ਉਹਨਾਂ ਦੇ ਨਾਂ ਦੇ ਉੱਤੇ ਜ਼ਮੀਨ ਕੀਤੀ ਜਾਵੇ। ਕੁਝ ਵੀ ਨਹੀਂ ਹੋਇਆ। ਜਿਹੜਾ ਉਦੋਂ ਡੀਨੋਟੀਫਾਈ ਕੀਤਾ ਸੀਗਾ ਕਿ ਉਹਦੇ ਉੱਤੇ ਰਾਜਪਾਲ ਨੇ ਸਾਈਨ ਕਰ ਦਿੱਤੇ
ਨਹੀਂ ਹੋਏ ਜੀ, ਕਿਉਂਕਿ ਉਹ ਸਿਰਫ ਪ੍ਰੈਸ ਰਿਲੀਜ਼ ਤੱਕ ਸੀਮਿਤ ਸੀਗਾ ਜੀ, ਇਸ ਤੋਂ ਵੱਧ ਹੋਰ ਕੁਝ ਨਹੀਂ ਸੀਗਾ। ਹੁਣ ਡੀਨੋਟੀਫਾਈ ਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ, ਹੋਰ 15-20 ਦਿਨਾਂ ਨੂੰ ਜਿਹੜਾ ਕਹਿ ਦੇਣਗੇ ਜੀ ਚੋਣ ਜ਼ਾਬਤਾ ਲੱਗ ਗਿਆ। ਅਸੀਂ ਤਾਂ ਆਪਣੇ ਵੱਲੋਂ ਬਹੁਤ ਕੁਝ ਕੀਤਾ ਸੀਗਾ, ਪਰ ਜਿਹੜਾ ਜੀ ਉਹ ਬਣਿਆ ਕੱਖ ਨੀਗਾ ਜੀ। ਸੋ ਇਹ ਜਿਹੜਾ ਜੀ ਪਾਣੀ ਦੇ ਉੱਤੇ ਬਿਲਕੁਲ ਠੀਕ ਹੈ ਜੀ, ਇਹ ਜਿਹੜੀਆਂ ਧਿਰਾਂ ਨੇ ਪਾਣੀ ਹੋਈਆਂ ਪਈਆਂ ਨੇ, ਕੁਝ ਕਹਿਣ ਨੂੰ ਹੈ ਨਹੀਂਗਾ, ਪਰ ਕੋਸ਼ਿਸ਼ ਜਿਹੜੀ ਹੈ ਜੀ ਉਹ ਪੂਰੀ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਜਦੋਂ ਅਸਤੀਫੇ ਦੇਣ ਦਾ ਟਾਈਮ ਸੀਗਾ ਉਦੋਂ ਨਹੀਂ ਦਿੱਤੇ, ਤਾਂ ਜਿਹੜੇ ਲੋਕ ਆਮ ਹੀ ਬੋਲਦੇ ਫਿਰਦੇ, ਜੇ ਸਿੱਧੂ ਜੋੜੀ ਦੀ ਗੱਲ ਕਰੀਏ ਤਾਂ ਉੱਥੇ ਜਾ ਕੇ ਕੋਈ ਬੋਲਿਆ ਨੀਗਾ। ਤੇ ਅੱਗੇ ਆਪਾਂ ਅਗਲੀ ਗੱਲ ਕਰਦੇ ਹਾਂ ਨੋਟਾਂ ਦੀ, ਕਿ ਨੋਟਬੰਦੀ ਕਰਕੇ ਜਿਹੜੀ ਸਰਕਾਰ ਆ, ਕੇਂਦਰ ਸਰਕਾਰ ਆ, ਉਹ ਘਿਰੀ ਪਈ ਹੈ ਜਿਸ ਤਰਫਿਆਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਸੈਸ਼ਨ ਸ਼ੁਰੂ ਹੋਇਆ ਜੀ, ਉਹਦੇ ਵਿੱਚ ਵੀ ਸਰਕਾਰ ਜਿਹੜੀ ਹੈ ਜੀ ਉਹ ਘਿਰੀ ਬੁਰੇ ਤਰੀਕੇ ਨਾਲ। ਰਾਜ ਸਭਾ ਦੇ ਵਿੱਚ ਵੀ ਜਵਾਬ ਦੇਣਾ ਜਿਹੜਾ ਜੀ ਉਹ ਔਖਾ ਹੋ ਗਿਆ। ਆਨੰਦ ਸ਼ਰਮਾ ਜਿਹੜੇ ਕਾਂਗਰਸੀ ਆਗੂ ਨੇ, ਉਹਨਾਂ ਨੇ ਬੜੇ ਤਰਕ ਦੇ ਨਾਲ ਜਿਹੜੀ ਹੈ ਜੀ ਉਹ ਕੁਝ ਗੱਲਾਂ ਕੀਤੀਆਂ ਕਿ ਜਿਹੜਾ ਢਾਬਿਆਂ ਵਾਲਾ ਆ ਉਹ ਤੁਹਾਡੀ ਸਵਾਈਪ ਮਸ਼ੀਨ ਕਿੱਥੋਂ ਲੈ ਆਊਗਾ, ਜਿਹੜਾ ਇੱਕ ਠੇਲੇ ਦੇ ਉੱਤੇ ਜਿਹੜੀ ਰੇਹੜੀ ਲਾਉਂਦਾ ਆ ਸੜਕ ਦੇ ਕੰਢੇ ਦੇ ਉੱਤੇ ਬੈਠ ਕੇ ਜਾਂ ਬਾਜ਼ਾਰਾਂ ਦੇ ਵਿੱਚ, ਉਹ ਕਿੱਥੋਂ ਸਵਾਈਪ ਮਸ਼ੀਨ ਜਿਹੜੀ ਹੈ ਜੀ ਉਹ ਤੁਹਾਡੀ ਲੈ ਆਊਗਾ। ਔਰ ਉਹਨਾਂ ਨੇ ਇਹ ਵੀ ਜਿਹੜੀ ਗੱਲ ਕਹੀ ਕਿ ਜਿਹੜਾ ਇੱਕ ਕਿਸਾਨ ਹੈ ਜਿਹਦੇ ਸਾਰਾ ਕੁਝ ਨਿਰਭਰ ਇਸ ਚੀਜ਼ ਦੇ ਉੱਤੇ ਹੁੰਦਾ ਹੈ ਕਿ ਉਹਦੀ ਫਸਲ ਦੇ ਪੈਸੇ ਆਏ, ਉਹਨੇ ਅੱਗੋਂ ਜਿਹੜਾ ਜੀ 6 ਮਹੀਨਿਆਂ ਦਾ ਇੰਤਜ਼ਾਮ ਕਰਨਾ ਹੁੰਦਾ, ਉਹਨੂੰ ਤੁਸੀਂ ਡੈਬਿਟ ਕਾਰਡ ਕਿੱਥੋਂ ਦਿਓਗੇ? ਤੇ ਜੇ ਡੈਬਿਟ ਕਾਰਡ ਦਿਓਗੇ ਉਹਦੇ ਤਾਂ ਅਕਾਊਂਟ ਦੇ ਵਿੱਚ ਪੈਸੇ ਹੀ ਨਹੀਂ ਹੈਗੇ। ਜੇ ਪੈਸੇ ਹੋਣਗੇ ਤਾਂ ਹੀ ਉਹ ਇਹਨੂੰ ਸਵਾਈਪ ਜਿਹੜਾ ਜੀ ਉਹ ਕਰ ਸਕੂਗਾ। ਉਹਨਾਂ ਨੇ ਸਵਾਲ ਜਿਹੜੇ ਆ ਜੀ ਇਹ ਪੁੱਛਿਆ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਜੀ ਉਹ ਕਿਉਂ ਕੀਤਾ ਜਾ ਰਿਹਾ। ਲੋਕ ਸਭਾ ਦੇ ਵਿੱਚ ਵੀ ਸਰਕਾਰ ਦੇ ਉੱਤੇ ਤਿੱਖੇ ਹਮਲੇ ਜਿਹੜੇ ਆ ਜੀ ਉਹ ਖੱਬੀਆਂ ਸੱਜੀਆਂ ਧਿਰਾਂ ਨੇ ਕੀਤੇ ਆ। ਸਰਕਾਰ ਨੂੰ ਜਵਾਬ ਦੇਣਾ ਜਿਹੜਾ ਜੀ ਉਹ ਔਖਾ ਹੋਇਆ ਪਿਆ ਹਾਲ ਦੀ ਘੜੀ, ਪਰ ਉਹ ਅਜੇ ਵੀ ਆਪਣੇ ਫੈਸਲੇ ਤੋਂ ਟਸ ਤੋਂ ਜਿਹੜਾ ਜੀ ਉਹ ਮਸ ਹੋਣ ਦੇ ਵਾਸਤੇ ਤਿਆਰ ਨਹੀਂ। ਤੇ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਹੈ ਜਿਹੜੀ ਮਮਤਾ ਬੈਨਰਜੀ, ਉਹਦੀ ਅਗਵਾਈ ਦੇ ਵਿੱਚ 6 ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਰੋਸ ਮਾਰਚ ਕੀਤਾ ਪਾਰਲੀਮੈਂਟ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ। ਉਹ ਰਾਸ਼ਟਰਪਤੀ ਨੂੰ ਮਿਲਣ ਦੇ ਵਾਸਤੇ ਜਿਹੜਾ ਜੀ ਉਹ ਗਏ, ਮਿਲ ਕੇ ਉਹਨਾਂ ਨੇ ਜਿਹੜਾ ਸੀਗਾ ਜੀ ਇੱਕ ਮੰਗ ਪੱਤਰ ਦਿੱਤਾ ਰਾਸ਼ਟਰਪਤੀ ਹੋਰਾਂ ਨੂੰ, ਔਰ ਇਹ ਆਖਿਆ ਕਿ ਤੁਰੰਤ ਜਿਹੜਾ ਜੀ ਉਹ ਰੋਕਿਆ ਜਾਵੇ ਸਰਕਾਰ ਨੂੰ। ਇਹਦੇ ਨਾਲ ਗਰੀਬ ਲੋਕ ਜਿਹੜੇ ਨੇ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਪਿਸ ਰਹੇ ਨੇ। ਇਹਦੇ ਵਿੱਚ ਥੋੜੀ ਜਿਹੀ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਇਹ ਜਿਹੜਾ ਮਾਰਚ ਸੀਗਾ ਇਹਦੇ ਵਿੱਚ ਖੱਬੀਆਂ ਸੱਜੀਆਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ, ਉਹ ਸ਼ਾਮਲ ਨਹੀਂ ਹੋਈਆਂ। ਇਹਦੇ ਵਿੱਚ ਕਾਂਗਰਸ ਨੂੰ ਸੱਦਾ ਦਿੱਤਾ ਗਿਆ ਸੀਗਾ, ਕਾਂਗਰਸ ਵੀ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਨਹੀਂ ਹੋਈ, ਸ਼ਾਇਦ ਇਸ ਕਰਕੇ ਕਿ ਮਮਤਾ ਬੈਨਰਜੀ ਕਿਤੇ ਇਹਦਾ ਕ੍ਰੈਡਿਟ ਨਾ ਲੈ ਜੇ। ਉਹ ਜਿਹੜੇ ਸੀਗੇ ਇਹ ਤੋਂ ਗਾਇਬ ਰਹੇ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੈਂਟਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ, ਜਿਹਦੀ ਕਿ ਸਾਂਝ ਭਿਆਲੀ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਵੀ ਭਾਜਪਾ ਦੇ ਨਾਲ ਹੈਗੀ ਆ, ਉਹ ਇਸ ਰੋਸ ਮਾਰਚ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਈ। ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਮੰਗ ਪੱਤਰ ਜਿਹੜਾ ਜੀ ਉਹ ਲਿਆ। ਮਮਤਾ ਬੈਨਰਜੀ ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਤੁਸੀਂ ਫਾਈਨੈਂਸ ਮਿਨਿਸਟਰ ਰਹੇ ਹੋ, ਦੇਸ਼ ਦੀ ਅਸਲ ਤਸਵੀਰ ਜਿਹੜੀ ਹੈ ਜੀ ਉਹ ਤੁਹਾਨੂੰ ਪਤਾ ਹੈ ਕਿ ਕਿਹੋ ਜਿਹੀ ਹੋ ਸਕਦੀ ਹੈ ਇਸ ਵੇਲੇ ਜਿਹੋ ਜਿਹੇ ਹਾਲਾਤ ਜਿਹੜੇ ਬਣੇ ਪਏ ਨੇ, ਇਸ ਕਰਕੇ ਤੁਰੰਤ ਜਿਹੜਾ ਜੀ ਉਹ ਸਰਕਾਰ ਨੂੰ ਰੋਕਿਆ ਜਾਵੇ। ਬੇਸ਼ੱਕ ਰਾਸ਼ਟਰਪਤੀ ਦਾ ਕੋਈ ਬਹੁਤ ਵੱਡਾ ਰੋਲ ਤਾਂ ਜਿਹੜਾ ਜੀ ਉਹ ਨਹੀਂ ਹੁੰਦਾ, ਪਰ ਦੇਖਦੇ ਹਾਂ ਜੀ ਇਹ ਮੰਗ ਪੱਤਰ ਜਿਹੜਾ ਜੀ ਕਿਸੇ ਜਗ੍ਹਾ ਦੇ ਉੱਤੇ ਅਸਰ ਕਰਦਾ ਜਾਂ ਨਹੀਂ। ਪਰ ਪਾਰਲੀਮੈਂਟ ਜਿਹੜਾ ਜੀ ਇੰਨਾ ਜ਼ਰੂਰ ਹੈ ਕਿ ਉਹ ਪੂਰਾ ਤੱਤਾ ਜਿਹੜਾ ਜੀ ਅੱਜ ਵੀ ਰਹੂਗਾ ਜੀ। ਤੇ ਅੱਗੇ ਆਪਾਂ ਜੀ ਨੋਟਬੰਦੀ ਦੀ ਫਿਰ ਗੱਲ ਕਰ ਲਏ ਕਿ ਨੋਟਬੰਦੀ ਕਰਨ ਕਰਕੇ ਜਿਹੜੇ ਲੋਕ ਆ ਉਹਨਾਂ ਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ। ਬਹੁਤ ਜੀ, ਬਹੁਤ ਜ਼ਿਆਦਾ। ਕੁਝ ਨਹੀਂ ਪਤਾ ਲੱਗ ਰਿਹਾ ਜੀ ਲੋਕਾਂ ਨੂੰ ਹੋਣਾ ਕੀ ਆ। ਮੈਂ ਜਿਹੜੇ ਡੇ ਫਸਟ ਤੋਂ ਇਹ ਗੱਲ ਕਰ ਰਹੇ ਹਾਂ ਜੀ ਕਿ ਕੁਝ ਦਿਨਾਂ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਬੇਕਾਬੂ ਹੋ ਜਾਣਗੇ ਤੇ ਕਹਾਣੀ ਉਸ ਪਾਸੇ ਵੱਲ ਨੂੰ ਤੁਰਦੀ ਜਾ ਰਹੀ ਹੈ ਜੀ ਡੇ ਬਾਈ ਡੇ। ਹਰ ਘੰਟੇ ਜਿਹੜਾ ਜੀ ਜਿਹੜੀਆਂ ATMs ਨੇ ਉਹਨਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ, ਬੈਂਕਾਂ ਦੇ ਬਾਹਰ ਜਿਹੜੀਆਂ ਜੀ ਉਹ ਲੋਕਾਂ ਦੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਔਰ ਜਿਹੜੇ ਬੈਂਕ ਨੇ ਇਹ ਬਿਨਾਂ ਕਿਸੇ ਨੋਟਿਸ ਦਿੱਤੇ ਤੋਂ ਕੱਲ 4:30 ਵਜੇ ਹੀ ਬੰਦ ਕਰ ਦਿੱਤੇ ਜੀ। ਔਰ ਇਹ ਦੱਸਿਆ ਨਹੀਂ ਗਿਆ ਬੈਂਕਾਂ ਨੂੰ, ਬੈਂਕਾਂ ਨੇ ਇਹ ਕਿਹਾ ਜੀ ਕਿ ਉਹਨਾਂ ਕੋਲੇ ਕੈਸ਼ ਹੈ ਨਹੀਂਗਾ। ਲੋਕ ATM ਵੱਲ ਨੂੰ ਭੱਜ ਤੁਰੇ। 6 ਵਜਣ ਦੀ ਦੇਰ ਸੀਗੇ ਜੀ, ATM ਦੇ ਜਿਹੜੇ ਸ਼ਟਰ ਨੇ ਉਹ ਬਹੁਤੇ ਜਿਹੜੇ ਉਹ ਸੁੱਟ ਦਿੱਤੇ ਗਏ। ATMਾਂ ਦੇ ਵਿੱਚੋਂ ਵੀ ਜਿਹੜੇ ਸੀਗੇ ਜੀ ਉਹ ਪੈਸੇ ਮੁੱਕ ਗਏ। ਹੁਣ ਲੋਕ ਜਿਹੜੇ ਆ ਜੀ ਉਹ ਜਾਣ ਤਾਂ ਕਿੱਧਰ ਨੂੰ ਜਾਣ। ਜਿਹੜਾ ਘਸੁੰਨਮੁਖੀ ਆ ਉਹ ਚੱਲਣਾ ਸ਼ੁਰੂ ਹੋ ਗਿਆ। ਲਾਈਨਾਂ ਦੇ ਵਿੱਚ ਲੱਗੇ ਹੋਏ ਲੋਕ ਜਿਹੜੇ ਨੇ ਜੀ ਉਹ ਕੀ ਕਰਨ ਜੀ, ਘੰਟਿਆਂ ਬੱਧੀ ਲਾਈਨ ਦੇ ਵਿੱਚ ਉਹ ਲੱਗੇ ਰਹਿੰਦੇ ਨੇ। ਉਹਨਾਂ ਦੀ ਪੇਸ਼ੈਂਸ ਜਿਹੜੀ ਆ ਉਹ ਜਵਾਬ ਦੇ ਰਹੀ ਆ। ਜਿੱਥੇ ਕਿਤੇ ਲਾਈਨ ਟੁੱਟਦੀ ਆ, ਪੇਸ਼ੈਂਸ ਜਵਾਬ ਦਿੰਦੀ ਆ ਤੇ ਪੁਲਿਸ ਖੜੀ ਆ ਜੀ ਡਾਂਗਾ ਲੈ ਕੇ, ਫਿਰ ਉਹ ਹੱਡ ਤੋੜਦੀ ਆ।
ਜਿਹੜੇ ਕਈ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਸਾਹਮਣੇ ਹੁਣ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। 500 ਤੇ 1000 ਦਾ ਨੋਟ ਜਿਹੜਾ ਉਹ ਬੰਦ ਹੋਣ ਤੋਂ ਬਾਅਦ ਖਡੂਰ ਸਾਹਿਬ ਦੇ ਕੋਲੇ ਪੈਂਦਾ ਇੱਕ ਕੱਲਾ, ਉੱਥੇ ਸੁਖਦੇਵ ਸਿੰਘ ਦੀ ਧੀ ਦਾ ਵਿਆਹ ਸੀਗਾ ਜੀ, ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ। ਡੋਲੀ ਤੋਰਨ ਤੋਂ ਪਹਿਲਾਂ ਉਹਦੀ ਅਰਥੀ ਜਿਹੜੀ ਸੀਗੀ ਜੀ ਉਹ ਉੱਠ ਗਈ, ਕਿਉਂਕਿ ਉਹ ਬਹੁਤ ਪਰੇਸ਼ਾਨ ਜਿਹੜਾ ਜੀ ਉਹ ਹੋ ਗਿਆ। ਉਹ ਦੁੱਖ ਜਿਹੜਾ ਸੀਗਾ ਜੀ ਉਹ ਸਹਾਰ ਨਹੀਂ ਸਕਿਆ। ਇੱਥੇ ਪਾਤੜਾ ਪੈਂਦਾ ਪਟਿਆਲੇ ਦੇ ਨੇੜੇ, ਸਟੇਟ ਬੈਂਕ ਆਫ ਪਟਿਆਲਾ ਦੀ ਜਿਹੜੀ ਹੈਗੀ ਹੈ ਜੀ ਬ੍ਰਾਂਚ, ਉੱਥੇ ਪੈਸਾ ਜਮ੍ਹਾਂ ਕਰਾਉਣ ਦੇ ਵਾਸਤੇ ਲਾਈਨਾਂ 'ਚ ਲੱਗੇ ਲੋਕ ਜਿਹੜੇ ਸੀਗੇ ਜੀ ਉਹ ਭੜਕ ਪਏ ਤੇ ਉਦੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗਾ ਜੀ ਉਹਨੇ ਲਾਠੀ ਚਾਰਜ ਉੱਥੇ ਕਰ ਦਿੱਤਾ। ਲੋਕਾਂ ਨੇ ਜਿਹੜਾ ਸੀਗਾ ਜੀ ਫਿਰ ਪੱਥਰ ਚਾਰਜ ਕਰ ਦਿੱਤਾ ਬੈਂਕ ਦੇ ਉੱਤੇ, ਬੈਂਕ ਜਿਹੜਾ ਸੀਗਾ ਜੀ ਉਹ ਭੰਨ ਦਿੱਤਾ। ਜੇ ਕਿਤੇ ਰੀਅਲ ਸ਼ਬਦਾਵਲੀ ਜਿਹੜੀ ਆ ਨਾ ਜੀ ਉਹ ਸੁਣਨੀ ਹੋਵੇ ਲੋਕਾਂ ਦੀ, ਤੇ ਤੁਸੀਂ 5 ਮਿੰਟ ਇਹਨਾਂ ਲਾਈਨਾਂ ਦੇ ਨੇੜੇ ਜਿਹੜਾ ਜੀ ਉਹ ਖੜੋ ਜਾਓ। ਧੜੇ ਧੜੇ ਦੀ ਗਾਲ ਜਿਹੜੀ ਹੈ ਨਾ ਜੀ ਉਹ ਲੋਕ ਕੱਢ ਰਹੇ ਨੇ ਸਰਕਾਰ ਨੂੰ ਕਿ ਉਹਨੇ ਇਹ ਕੀ ਜਿਹੜਾ ਜੀ ਇਹ ਸ਼ੁਰੂ ਜਿਹੜਾ ਉਹ ਕਰ ਦਿੱਤਾ। ਕਿਉਂਕਿ ਜਿਹੜਾ ਦਿਹਾੜੀਦਾਰ ਮਜ਼ਦੂਰ ਹੈ ਜੀ ਉਹਨੇ ਦਿਹਾੜੀ ਲਾਉਣੀ ਹੁੰਦੀ ਹੈ, ਵਿਚਾਰੇ ਨੇ 250-300 ਰੁਪਈਆ ਲਿਆ ਕੇ ਆਪਣੇ ਪਰਿਵਾਰ ਦੇ ਮੂੰਹ ਦੇ ਵਿੱਚ ਰੋਟੀ ਜਿਹੜੀ ਉਹ ਪਾਉਣੀ ਹੁੰਦੀ ਆ। ਉਹ ਕਈ ਦਿਨਾਂ ਤੋਂ ਲਾਈਨ ਦੇ ਵਿੱਚ ਲੱਗਿਆ ਹੋਇਆ ਇਹ ਪੈਸੇ ਜਿਹੜੇ ਆ ਜੀ ਉਹ ਕਢਵਾਉਣ ਦੇ ਵਾਸਤੇ। ਜਿਹੜੇ ਭਗਤ ਨੇ ਮੋਦੀ ਭਗਤ, ਉਹ ਅਜੇ ਵੀ ਹੁਜਤਾਂ ਜਿਹੜੀਆਂ ਜੀ ਉਹ ਕਰੀ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਕਿ ਜੀ ਇਹ ਸ਼ਾਹੀ ਲਾਉਣ ਦੇ ਨਾਲ ਅੱਧਾ ਰਸ਼ ਜਿਹੜਾ ਜੀ ਰਹਿ ਗਿਆ, ਮੈਨੂੰ 15 ਮਿੰਟ ਲੱਗੇ, ਮੈਨੂੰ 20 ਮਿੰਟ ਲੱਗੇ। ਪਤਾ ਨਹੀਂ ਉਹ ਕਿਹੜਾ ਬੈਂਕ ਸੀ ਜਿੱਥੇ 15 ਜਾਂ 20 ਮਿੰਟ ਇਹਨਾਂ ਭਗਤਾਂ ਨੂੰ ਸਿਰਫ ਜਿਹੜਾ ਜੀ ਉਹ ਲੱਗਦੇ ਨੇ। ਇਹਨਾਂ ਲਾਈਨਾਂ ਦੇ ਵਿੱਚ ਕੋਈ ਕਿਸੇ ਸਿਆਸੀ ਪਾਰਟੀ ਦਾ ਵੱਡਾ ਆਗੂ ਜਾਂ ਉਹਦੇ ਪਰਿਵਾਰ ਵਾਲੇ ਕਿਸੇ ਨੇ ਲਾਈਨ 'ਚ ਲੱਗੇ ਨਹੀਂ ਦੇਖੇ। ਮਤਲਬ ਇਹ ਕਿ ਉਹਨਾਂ ਦੇ ਕੰਮ ਤਾਂ ਜਿਹੜੇ ਕਿਸੇ ਹੋਰ ਜੁਗਾੜਬੰਦੀ ਦੇ ਨਾਲ ਹੋਈ ਜਾਂਦੇ ਨੇ। ਆਮ ਬੰਦਾ ਜਿਹੜਾ ਜੀ ਆਮ ਬੰਦਾ ਇਹਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਪਿਸਣਾ ਸ਼ੁਰੂ ਹੋ ਗਿਆ। ਔਰ ਤੁਸੀਂ ਇਹ ਦੇਖਣਾ ਕਿ ਜੇ ਇਹਨਾਂ ਦੇ ਉੱਤੇ ਕੁਛ ਨਾ ਕੁਛ ਇਹਦਾ ਬਦਲਵਾਂ ਪ੍ਰਬੰਧ ਨਾ ਕੀਤਾ ਗਿਆ, ਹਾਲਾਤ ਬੇਕਾਬੂ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਣਾ ਜੀ। ਬਿਲਕੁਲ ਜੀ, ਜਿਹਨਾਂ ਦੀ ਤੁਸੀਂ ਗੱਲ ਕੀਤੀ ਆ ਜਿਹੜੇ ਮੋਦੀ ਭਗਤ ਆ, ਉਹ ਉਹਨਾਂ ਦੇ ਜਿਹੜੇ ਕੈਸ਼ ਆ ਉਹ ਤਾਂ ਬਸ ਸੋਸ਼ਲ ਮੀਡੀਆ 'ਤੇ ਹੀ ਆ ਜੀ ਸਾਰਾ ਕੁਛ। ਬਾਕੀ ਸਾਨੂੰ ਦੀਦੀਆਂ ਸੋਸ਼ਲ ਮੀਡੀਆ ਦੇ ਉੱਪਰ ਕਿੰਨੇ ਮੀਲਾਂ ਦੇ ਵਿੱਚ ਲਾਈਨਾਂ ਲੱਗੀਆਂ, ਨਾਲੇ ਆਮ ਬੰਦਾ ਤੜਫਦਾ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਨਸ਼ੇ ਦੇ ਵਿੱਚ ਔਰਤ ਨੇ 5 ਲੋਕਾਂ 'ਤੇ ਕਾਰ ਚੜ੍ਹਾਈ। ਵੈਸੇ ਤਾਂ ਜੀ ਇਹ ਜਿਹੜਾ ਜੀ ਹਾਈਵੇ ਦੇ ਉੱਤੇ ਠੇਕੇ ਜਿਹੜਾ ਬੰਦ ਕਰਾਉਣ ਵਾਲੇ ਜਿਹੜੇ ਸੰਘਰਸ਼ ਕਰਦੇ ਰਹੇ ਨੇ ਜੀ, ਉਹ ਬਿਲਕੁਲ ਸਹੀ ਸੀਗਾ। ਆਪਾਂ ਉਹਦੀ ਕਈ ਵਾਰੀ ਜਿਹੜੀ ਹੈ ਜੀ ਉਹ ਗੱਲ ਕੀਤੀ ਆ ਕਿ ਜਿਹੜੇ ਲੈ ਕੇ ਦਾਰੂ ਪੀ ਕੇ ਫਿਰ ਗੱਡੀਆਂ ਜਿਹੜੀਆਂ ਸੜਕ ਦੇ ਉੱਤੇ ਭਜਾਉਂਦੇ ਨੇ, ਇਹ ਤਾਂ ਮੌਤ ਜਿਹੜੀ ਹੈ ਜੀ ਉਹ ਅੱਜ ਕੱਲ੍ਹ ਕੁਝ ਜ਼ਿਆਦਾ ਹੁੰਦੀ ਹੈ। ਕਿਉਂਕਿ ਵਿਆਹਾਂ ਦਾ ਸੀਜ਼ਨ ਹੈ, ਵਿਆਹਾਂ ਦੇ ਸੀਜ਼ਨ ਦੇ ਵਿੱਚ ਤਾਂ ਬੜਾ ਬਚਾ ਕੇ ਜਿਹੜਾ ਜੀ ਉਹ ਪਹੁੰਚਣਾ ਪੈਂਦਾ ਘਰੇ। ਕੋਈ ਨਹੀਂ ਪਤਾ ਅੱਗੋਂ ਕਿਹੜਾ ਟੁੰਨ ਹੋਇਆ ਹੋਇਆ ਜਿਹੜਾ ਜੀ ਉਹ ਬੈਠਾ ਕਾਰ ਦੀ ਸੀਟ ਦੇ ਉੱਤੇ। ਕੱਲ ਜਿਹੜਾ ਜੀ ਚੰਡੀਗੜ੍ਹ ਤੋਂ ਆਉਂਦੇ ਆ ਇੱਥੇ ਰਾਜਪੁਰੇ ਦੇ ਵਿੱਚ ਇੱਕ ਵਿਅਕਤੀ ਇਸੇ ਤਰੀਕੇ ਦਾ ਰਾਤ ਦੇ ਸਮੇਂ ਟੁੰਨ ਸੀਗਾ ਜੀ। ਉਹਨੇ ਪਹਿਲਾਂ ਸਕੂਟਰ ਵਾਲੇ ਨੂੰ ਮਾਰਿਆ, ਕਾਰ ਦੇ ਵਿੱਚ ਸੀਗਾ ਜੀ, ਉਹਨੂੰ ਮਾਰ ਕੇ ਸਕੂਟਰ ਦੇ ਜਿਹੜਾ ਜੀ ਬੇਸ਼ੱਕ ਉਹ ਬਚ ਗਿਆ ਬੰਦਾ ਤਾਂ, ਪਰ ਉਹਨੂੰ ਹਿੱਟ ਕਰਕੇ ਜਿਹੜਾ ਜੀ ਗਾਂਹ ਆ ਗਿਆ। ਅੱਗੇ ਆ ਕੇ ਕੁਝ ਜਾਣਿਆਂ ਨੇ ਰਲ ਕੇ ਅਸੀਂ ਜਿਹੜੀ ਉਹਦੀ ਕਾਰ ਘੇਰੀ ਔਰ ਉਹਨੂੰ ਰੋਕ ਕੇ ਉਹਦੀ ਚਾਬੀ ਜਿਹੜੀ ਸੀ ਉਹ ਕੱਢੀ ਤਾਂ ਕਿ ਕਿਸੇ ਹੋਰ ਨੂੰ ਨਾ ਮਾਰ ਦੇਵੇ। ਇਹੋ ਜਿਹੀਆਂ ਖਬਰਾਂ ਜਿਹੜੀਆਂ ਜੀ ਉਹ ਸਾਹਮਣੇ ਨਹੀਂ ਆਉਂਦੀਆਂ। ਉਹਦਾ ਰੀਜ਼ਨ ਇਹ ਆ ਜੀ ਵੀ ਬਥੇਰੇ ਫਿਰਦੇ ਨੇ, ਅਗਲੇ ਕਹਿੰਦੇ ਜਾਣ ਦਿਓ, ਖਾਧੀ ਪੀਤੀ ਵਾਲਾ, ਖਾਧੀ ਪੀਤੀ ਦੇ ਵਿੱਚ ਜਿਹੜਾ ਜੀ ਉਹ ਦੂਜਿਆਂ ਨੂੰ ਮਾਰਦੇ ਫਿਰਦੇ ਨੇ। ਇਹ ਔਰਤ ਜਿਹੜੀ ਹੈ ਜੀ ਉਹ ਹੋਣ ਕਰਕੇ ਖਬਰ ਵੱਡੀ ਬਣ ਗਈ। ਬੰਦੇ ਘੱਟ ਨਹੀਂ ਹੈਗੇ ਇਹਦੇ ਵਿੱਚ, ਬਹੁਤ ਜ਼ਿਆਦਾ ਜਿਹੜੇ ਨੇ ਜੀ ਉਹ ਟੁੰਨ ਹੋ ਕੇ ਸੀਟ ਤੇ ਬਹਿਣ ਜੋਗੇ ਨਹੀਂ ਹੁੰਦੇ, ਉਹ ਸਟੀਅਰਿੰਗ ਦੇ ਪਿੱਛੇ ਜਿਹੜਾ ਜੀ ਉਹ ਬੈਠੇ ਹੁੰਦੇ ਨੇ। ਬਹੁਤੇ ਹਾਦਸਿਆਂ ਦਾ ਕਾਰਨ ਜਿਹੜਾ ਜੀ ਇਹ ਬਣ ਰਿਹਾ। ਇਹ ਘਰੌਂਡਾ ਪੈਂਦਾ ਕਰਨਾਲ ਦੇ ਨੇੜੇ, ਜਿੱਥੇ ਕਿ ਇੱਕ ਔਰਤ ਜਿਹੜੀ ਸੀਗੀ ਜੀ ਉਹ ਵੀ ਟੁੰਨ ਸੀਗੀ ਔਰ ਉਹਨੇ GT ਰੋਡ ਦੇ ਉੱਤੇ ਕੰਮ ਕਰ ਰਹੇ ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਦੇ ਉੱਤੇ ਗੱਡੀ ਆਪਣੀ ਜਿਹੜੀ ਜੀ ਉਹ ਚੜ੍ਹਾਤੀ। 2 ਜਿਹੜੇ ਸੀਗੇ ਜੀ ਉਹਨਾਂ ਦੀ ਥਾਂ ਮੌਤ ਹੋ ਗਈ, 3 ਜਾਣੇ ਜਿਹੜੇ ਆ ਜੀ ਉਹ ਜ਼ਖਮੀ ਹੋਏ। ਜ਼ਖਮੀਆਂ ਦੇ ਵਿੱਚੋਂ ਇੱਕ ਜਿਹੜੀ ਆ ਉਹਦੇ ਇੱਕ ਬੰਦੇ ਦੀ ਹਾਲਤ ਜਿਹੜੀ ਆ ਜੀ ਉਹ ਕਾਫੀ ਨਾਜ਼ੁਕ ਦੱਸੀ ਦੀ ਆ। ਪ੍ਰੀਤੀ ਭਾਰਦਵਾਜ ਨਾਮ ਦੀ ਜਿਹੜੀ ਇਹ ਔਰਤ ਆ, ਇਹ ਦਿੱਲੀ ਦੇ ਰੋਹਿਣੀ ਇਲਾਕੇ ਦੇ ਵਿੱਚ ਰਹਿੰਦੀ ਆ। ਇਹ ਜਿਹੜੀ ਆ ਜੀ ਇੱਥੇ ਦਿੱਲੀ ਵਾਲੀ ਸਾਈਡ ਤੋਂ ਕਰਨਾਲ ਨੂੰ ਜਿਹੜੀ ਆ ਉਹ ਆ ਰਹੀ ਸੀਗੀ ਔਰ ਜਿੱਥੇ ਇਹਨੇ ਮਜ਼ਦੂਰਾਂ ਦੇ ਉੱਤੇ ਆਪਣੀ ਗੱਡੀ ਜਿਹੜੀ ਆ ਜੀ ਉਹ ਚੜ੍ਹਾ ਦਿੱਤੀ। ਇਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਪੁਲਿਸ ਦੇ ਵੱਲੋਂ। ਉਹਦੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ ਕਿ ਕੀ ਉਹ ਪਿੱਛੋਂ ਜਿਹੜੀ ਆ ਜੀ ਉਹ ਪੀ ਕੇ ਆਈ ਆ ਜਾਂ ਉਹਨੇ ਰਸਤੇ ਦੇ ਵਿੱਚ ਜਿਹੜਾ ਜੀ ਉਹ ਕਿਤੇ ਰੋਕ ਕੇ ਕਿਸੇ ਪਾਰਟੀ 'ਚੋਂ ਆਈ ਆ, ਕਿੱਧਰ ਜਾ ਰਹੀ ਸੀ, ਕੀ ਹੈ ਜੀ ਉਹਦੇ ਉੱਤੇ ਮਾਮਲਾ ਤਾਂ ਦਰਜ ਹੋ ਗਿਆ। ਪਰ ਜਿਹੜੇ ਬ੍ਰੈਡ ਅਰਨਰ ਨੇ ਜੀ 2 ਪਰਿਵਾਰ ਦੇ, ਉਹ ਥਾਂਏ ਇਸ ਔਰਤ ਨੇ ਜਿਹੜਾ ਜੀ ਉਹ ਮਾਰ ਦਿੱਤੇ ਤੇ 3 ਜ਼ਿੰਦਗੀ ਮੌਤ ਦੀ ਲੜਾਈ ਇਸ ਵੇਲੇ ਹਸਪੀਟਲ 'ਚ ਲੜ ਰਹੇ ਨੇ। ਹਾਂਜੀ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀ ਤਾਂ ਅਖਬਾਰ ਵਿੱਚ ਆ ਗਈ ਉਹ ਸਾਹਮਣੇ ਆ ਜਾਂਦੀ, ਪਤਾ ਨਹੀਂ ਕਿੰਨੀਆਂ ਕੁ ਹੁੰਦੀਆਂ। ਅਤੇ ਅੱਗੇ ਆਪਾਂ ਸਿੱਖ ਕਤਲੇਆਮ ਦੀ ਗੱਲ ਕਰਦੇ ਹਾਂ ਅਤੇ 8 ਹੋਰ ਕੇਸਾਂ 'ਤੇ ਮੁੜ ਜਾਂਚ ਕਰੂਗੀ SIT।
ਦੇਖੋ ਜੀ, ਇਹ ਜਦੋਂ ਕਿਤੇ ਮਾਮਲਾ ਆਉਂਦਾ ਸਾਹਮਣੇ ਤਾਂ ਇਉਂ ਹੀ ਲੱਗਦਾ ਜੀ ਕਿ ਸਿਰਫ ਬਹੁਤੀ ਤਾਂ ਜਿਹੜੀ ਹੈ ਜੀ ਉਹ ਡਰਾਮੇਬਾਜ਼ੀ ਹੀ ਹੋ ਰਹੀ ਹੈ। ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਹੈ ਜੀ ਉਹ ਪੂਰੀ ਕੀਤੀ ਜਾ ਰਹੀ ਹੈ। 1984 ਦੇ ਦੌਰਾਨ ਦਿੱਲੀ ਦੇ ਵਿੱਚ ਹੋਇਆ ਜਿਹੜਾ ਸਿੱਖ ਕਤਲੇਆਮ ਸੀਗਾ ਜੀ, ਇਹਦੇ ਸੰਬੰਧੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਗਠਿਤ ਕੀਤੀ ਗਈ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT, ਉਹਨੇ 8 ਹੋਰ ਕੇਸਾਂ ਦੀ ਮੁੜ ਕੇ ਜਿਹੜੀ ਹੈ ਜੀ ਉਹ ਜਾਂਚ ਕਰਨ ਦੀ ਗੱਲ ਕਹੀ ਹੈ, ਜਿਹਦੇ ਨਾਲ ਮੁੜ ਕੇ ਜਿਹੜੇ ਖੋਲ੍ਹੇ ਗਏ ਕੇਸਾਂ ਦੀ ਗਿਣਤੀ 58 ਜਿਹੜੀ ਹੈ ਜੀ ਉਹ ਹੋ ਜਾਊਗੀ। ਕੇਂਦਰ ਸਰਕਾਰ ਨੇ ਇਹ ਫੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਲਿਆ, ਜਿੱਥੇ ਅਕਾਲੀ ਭਾਜਪਾ ਗੱਠਜੋੜ ਜਿਹੜਾ ਜੀ ਉਹ 10 ਸਾਲ ਤੋਂ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਕਰਕੇ ਜੀ ਭਾਰੀ ਸਮੱਸਿਆਵਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਉਹਨੂੰ ਪੈ ਰਿਹਾ, ਔਰ ਕੋਈ ਨਾ ਕੋਈ ਖਬਰ ਉਹ ਇਹੋ ਜਿਹੀ ਲੱਭਦਾ ਫਿਰਦਾ ਜਿਹੜਾ ਕਿ ਆਕਸੀਜਨ ਦਾ ਉਹਦੇ ਵਾਸਤੇ ਕੰਮ ਕਰੇ। ਗ੍ਰਹਿ ਮੰਤਰਾਲੇ ਨੇ 30 ਜੁਲਾਈ ਨੂੰ ਇਸ ਤਰ੍ਹਾਂ ਦੇ 22 ਕੇਸ ਤੇ ਅਗਸਤ ਮਹੀਨੇ ਦੇ ਵਿੱਚ 28 ਹੋਰ ਕੇਸ ਜਿਹੜੇ ਆ ਜੀ ਉਹ ਮੁੜ ਕੇ ਜਾਂਚ ਦੇ ਵਾਸਤੇ SIT ਨੂੰ ਸੌਂਪੇ ਸੀਗੇ। ਸਿੱਖ ਕਤਲੇਆਮ ਸੰਬੰਧੀ ਦਿੱਲੀ ਦੇ ਵਿੱਚ 650 ਕੇਸ ਦਰਜ ਕੀਤੇ ਗਏ ਸੀਗੇ। ਇਹਦੇ ਦੌਰਾਨ ਸਰਕਾਰੀ ਰਿਕਾਰਡ ਦੇ ਮੁਤਾਬਕ 3325 ਵਿਅਕਤੀ ਜਿਹੜੇ ਉਹ ਮਾਰੇ ਗਏ ਸੀਗੇ, ਜਿਹਦੇ ਵਿੱਚੋਂ 2733 ਸਰਕਾਰੀ ਰਿਕਾਰਡਾਂ ਦੇ ਮੁਤਾਬਕ ਜਿਹੜੀਆਂ ਮੌਤਾਂ ਦੀ ਉਹ ਦਿੱਲੀ ਦੇ ਵਿੱਚ ਹੋਈਆਂ ਸੀ, ਜਦੋਂ ਕਿ ਗੈਰ ਸਰਕਾਰੀ ਜਿਹੜੇ ਰਿਕਾਰਡ ਨੇ ਉਹ ਮੌਤਾਂ ਦੀ ਗਿਣਤੀ ਵੱਡੀ ਜਿਹੜੀ ਦੀ ਉਹ ਦੱਸਦੇ ਨੇ। ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਵਿੱਚ ਵੀ ਉਦੋਂ ਜਿਹੜਾ ਜੀ ਇਸੇ ਤਰੀਕੇ ਦੇ ਹਮਲੇ ਇੱਕ ਫਿਰਕੇ ਦੇ ਉੱਤੇ ਜਿਹੜੇ ਉਹ ਕੀਤੇ ਗਏ ਸੀਗੇ। ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਹੁਣ ਤੱਕ ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ 241 ਕੇਸ ਬੰਦ ਕਰ ਚੁੱਕੀ ਹੈ। ਜਸਟਿਸ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ਦੇ ਉੱਤੇ 4 ਕੇਸ ਮੁੜ ਕੇ ਖੋਲ੍ਹੇ ਗਏ ਸੀਗੇ। ਭਾਜਪਾ ਸਾਰੇ ਕੇਸਾਂ ਦੀ ਮੁੜ ਕੇ ਜਾਂਚ ਜਿਹੜੇ ਹੈ ਜੀ ਉਹ ਕਰਵਾਉਣਾ ਚਾਹੁੰਦੀ ਹੈ। CBI ਨੇ ਸਿਰਫ 4 ਕੇਸਾਂ ਨੂੰ ਮੁੜ ਕੇ ਖੋਲ੍ਹਿਆ ਤੇ ਮੁੜ ਕੇ ਜਾਂਚ ਜਿਹੜੀ ਹੈ ਜੀ ਇਹਦੀ ਕੀਤੀ ਜਾ ਰਹੀ ਹੈ। ਇਹ ਉਹ ਸਾਰਾ ਮਾਮਲਾ ਜਿਹੜਾ ਨਾ ਜੀ ਉਹਦੇ 'ਚ ਉਲਝ ਕੇ ਰਹਿ ਜਾਣਾ। ਜਸਟਿਸ ਨਾਨਾਵਤੀ ਕਿਸੇ ਨੂੰ ਸਿਫਾਰਿਸ਼ ਕਰੀ ਜਾਂਦੇ ਨੇ, CBI ਜਿਹੜੀ ਹੈ ਜੀ ਕਿਸੇ ਨੂੰ ਕਲੀਨ ਚਿੱਟ ਦੇਈ ਜਾਂਦੀ ਆ। SIT ਕਹਿੰਦੀ ਹੈ ਕਿ CBI ਵਾਲੇ ਮੈਨੂੰ ਮਨਜ਼ੂਰ ਨਹੀਂ ਗਏ, CBI ਵਾਲੇ ਕਹਿੰਦੇ ਕਿ SIT ਦਾ ਜਿਹੜਾ ਜੀ ਉਹ ਦਾਇਰਾ ਨਹੀਂ ਬਣਦਾ। ਇਹਦੇ ਵਿੱਚ ਹੀ ਸਾਰਾ ਜਿਹੜਾ ਜੀ ਇਹ ਕਾਗਜ਼ੀ ਪੱਤਰੀ ਉਲਝਾ ਕੇ ਜਿਹੜਾ ਜੀ ਸਾਰਾ ਮਾਮਲਾ ਰੱਖਿਆ ਹੋਇਆ। ਕੋਈ ਕਿਸੇ ਬਹੁਤ ਵੱਡੇ ਇਨਸਾਫ ਦੀ ਆਸ ਜਿਹੜੀ ਹੈ ਜੀ ਇਹਨਾਂ ਕੇਸਾਂ ਦੇ ਵਿੱਚ ਮੇਰਾ ਨਹੀਂ ਖਿਆਲ ਕੋਈ ਰਹਿ ਗਈ ਹੈ ਜੀ। ਅੱਜ ਹੀ ਇੰਨੇ ਚਿਰ ਹੋ ਗਿਆ, ਕੋਈ ਕੁਛ ਨਹੀਂ ਹੋਇਆ ਤੇ ਹੁਣ ਕੀ ਹੋਣਾ ਹੈ? ਤਾਂ ਸਿਰਫ ਇਲੈਕਸ਼ਨਾਂ ਜਦੋਂ ਵੀ ਹੁੰਦੀਆਂ ਉਦੋਂ ਲਾਗੇ ਛਾਗੇ ਆਣ ਕੇ ਗੱਲਬਾਤ ਹੋ ਜਾਂਦੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਕਾਲੀ ਦਲ ਦੀ, ਜਿਨ੍ਹਾਂ ਨੇ ਇੱਕ ਸੂਚੀ ਆ ਜਿਹੜੀ ਉਹ ਤੇ ਜਾਰੀ ਕਰ ਦਿੱਤੀ ਆ ਤੇ ਕਈ ਜਿਹੜੀਆਂ ਟਿਕਟਾਂ ਆ ਉਹਨਾਂ ਦੀ ਰੱਦੋ ਬਦਲ ਕੀਤੀ ਆ। ਬਿਲਕੁਲ ਜੀ, ਐਕਚੁਅਲੀ 17 ਨਵੇਂ ਚਿਹਰੇ ਜਿਹੜੇ ਆ ਉਹ ਉਤਾਰੇ ਆ ਨੇ ਅਕਾਲੀ ਦਲ ਨੇ ਆਪਣੀ ਜਿਹੜੀ ਆ ਜੀ ਲਿਸਟ ਦੇ ਵਿੱਚ 69 ਜਿਹੜੇ ਆ ਜੀ ਬੰਦਿਆਂ ਦੀ ਉਹਨੇ ਲਿਸਟ ਜਾਰੀ ਕੀਤੀ ਆ। ਜਿਹੜਾ ਫਲੋਰ ਹੈ ਜੀ ਜਿਹਦੇ ਤੇ 6000 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਉਹਦੇ ਕੋਲ ਪੁੱਛਗਿੱਛ ਕਰ ਰਹੀ ਆ, ਉਹਦੇ ਸਣੇ 5 MLAs ਜਿਹੜੇ ਨੇ ਉਹਨਾਂ ਦੀ ਟਿਕਟ ਜਿਹੜੀ ਆ ਜੀ ਉਹ ਕੱਟੀ ਗਈ ਆ ਹਾਲ ਦੀ ਘੜੀ। ਜਿਹੜੇ 7 ਢੀਂਡਸਾ ਸਣੇ 7 ਹਲਕੇ ਜਿਹੜੇ ਨੇ MLAs ਦੇ ਉਹ ਬਦਲੇ ਗਏ ਨੇ, ਔਰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਕੁਝ ਵੱਡੇ ਨਾਮ ਜਿਹੜੇ ਜੀ ਉਹ ਪਾਸੇ ਕਰ ਦਿੱਤੇ ਗਏ ਨੇ। ਪਿਛਲੀ ਵਾਰੀ ਭਦੌੜ ਹਲਕੇ ਤੋਂ ਹਾਰ ਦਾ ਮੂੰਹ ਵੇਖਣ ਵਾਲੇ ਸਾਬਕਾ ਜਿਹੜੇ ਆਫੀਸਰ ਨੇ ਦਰਬਾਰਾ ਸਿੰਘ ਗੁਰੂ, ਉਹਦੀ ਟਿਕਟ ਭਦੌੜ ਤੋਂ ਜਿਹੜੀ ਹੈ ਜੀ ਉਹ ਕੱਟ ਦਿੱਤੀ ਗਈ ਆ। ਇਹ ਤੇ ਬਲਵੀਰ ਸਿੰਘ ਘੁੰਨਸ ਜਿਹੜਾ ਆਪਣੇ ਨਾਮ ਦੇ ਨਾਲ ਸੰਤ ਵੀ ਲਿਖਦਾ ਜੀ, ਉਹਨੂੰ ਇਹ ਟਿਕਟ ਦਿੱਤੀ ਗਈ ਆ। ਦਰਬਾਰਾ ਸਿੰਘ ਗੁਰੂ ਨੂੰ ਇਹ ਕਿਹਾ ਗਿਆ ਜੀ ਕਿ ਉਹ ਜਿਹੜੇ ਰਿਜ਼ਰਵ ਹਲਕੇ ਨੇ ਬੁਢਲਾਡਾ, ਜੈਤੋ ਜਾਂ ਬਸੀ ਪਠਾਣਾ ਤੋਂ ਜਿਹੜਾ ਜੀ ਚੋਣ ਲੜ ਲਵੇ, ਪਰ ਜਿਵੇਂ ਉਹਨੂੰ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਕੱਲ੍ਹ ਹੀ ਅਕਾਲੀ ਦਲ ਦਾ, ਉਹਦੇ ਤੋਂ ਇਹ ਵੀ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਦਰਬਾਰਾ ਸਿੰਘ ਗੁਰੂ ਜਿਹੜਾ ਜੀ ਉਹ ਚੋਣ ਨਾ ਲੜੇ, ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨੂੰ ਭਦੌੜ ਤੋਂ ਹੀ ਚੋਣ ਲੜਾਉਣਾ ਚਾਹੁੰਦੇ ਸੀ, ਜਦੋਂ ਕਿ ਡਿਪਟੀ ਮੁੱਖ ਮੰਤਰੀ ਹੋਰਾਂ ਨੂੰ ਇਹ ਗੱਲ ਜਿਹੜੀ ਹੈ ਜੀ ਉਹ ਨਹੀਂ ਸੂਟ ਕੀਤੀ। ਉਹਨਾਂ ਨੇ ਇਹ ਕਿਹਾ ਕਿ ਉਹਨੂੰ ਉੱਥੋਂ ਜਿਹੜੀ ਹੈ ਜੀ ਉਹ ਚੋਣ ਨਹੀਂ ਲੜਾਉਣੀ। ਜਿਹੜਾ ਕੁਝ ਉਲਟ ਫੇਰ ਹੈ ਉਹ ਲੁਧਿਆਣਾ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਨੇ ਕੀਤਾ ਜੀ। ਇੱਥੇ ਆਤਮਨਗਰ ਤੋਂ ਸਨਅਤਕਾਰ ਗੁਰਮੀਤ ਸਿੰਘ ਕੁਲਾਰ, ਜਗਰਾਓਂ ਤੋਂ ਅਮਰਜੀਤ ਕੌਰ ਨਵੇਂ ਚਿਹਰੇ ਜਿਹੜੇ ਆ ਜੀ ਉਤਾਰੇ ਆ। ਪਾਇਲ ਹਲਕੇ ਤੋਂ ਕਾਂਗਰਸ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਈਸ਼ਰ ਸਿੰਘ ਮਿਹਰਬਾਨ ਨੂੰ ਟਿਕਟ ਜਿਹੜੀ ਉਹ ਦਿੱਤੀ ਗਈ ਆ। ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਉਠਵਾਲ ਜਿਹੜੇ ਨੇ ਉਹ ਪਿਛਲੀ ਵਾਰੀ ਇਸ ਹਲਕੇ ਤੋਂ ਜਿੱਤੇ ਸੀਗੇ, ਉਹਨਾਂ ਦੇ ਪੁੱਤ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਰਾਏਕੋਟ ਹਲਕੇ ਤੋਂ ਟਿਕਟ ਜਿਹੜੀ ਆ ਜੀ ਉਹ ਦਿੱਤੀ ਗਈ ਆ। ਔਰ ਇਸ ਹਲਕੇ ਤੋਂ ਪਿਛਲੀ ਵਾਰੀ ਚੋਣ ਹਾਰੇ ਬਸੰਤ ਸਿੰਘ ਖਾਲਸਾ ਦੇ ਮੁੰਡੇ ਬਿਕਰਮਜੀਤ ਸਿੰਘ ਖਾਲਸਾ ਦੀ ਛੁੱਟੀ ਕਰ ਦਿੱਤੀ ਗਈ ਆ। ਆਤਮਨਗਰ ਤੋਂ ਪਿਛਲੀ ਵਾਰੀ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਚੋਣ ਹਾਰੇ ਹੀਰਾ ਸਿੰਘ ਗਾਬੜੀਆ ਨੂੰ ਬਦਲ ਕੇ ਲੁਧਿਆਣਾ ਦੱਖਣੀ 'ਚ ਲੈ ਗਏ ਨੇ। ਜਗਰਾਓਂ ਦੇ ਮੌਜੂਦਾ ਵਿਧਾਇਕ RS ਕਲੇਰ ਨੂੰ ਹਲਕਾ ਬਦਲ ਕੇ ਨਿਹਾਲ ਸਿੰਘ ਵਾਲਾ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਸੋ ਇਹ ਜਿਹੜੀਆਂ ਜੀ ਕਾਫੀ ਉਲਟ
ਫੇਰ ਜਿਹੜੇ ਆ ਜੀ ਉਹ ਕੀਤੇ ਗਏ ਆ। ਵਿਧਾਨ ਸਭਾ ਹਲਕਾ ਖੰਨਾ ਤੋਂ ਰਣਜੀਤ ਸਿੰਘ ਤਲਵੰਡੀ ਭਾਵੇਂ ਪਿਛਲੀ ਵਾਰੀ ਚੋਣ ਹਾਰ ਗਏ ਸੀਗੇ, ਪਰ ਦੁਬਾਰਾ ਉਹਨਾਂ ਨੂੰ ਟਿਕਟ ਜਿਹੜੀ ਆ ਜੀ ਉਹ ਦੇ ਦਿੱਤੀ ਆ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਕਬੀਰ ਦਾਸ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਛੱਡ ਕੇ ਅਕਾਲੀ ਦਲ 'ਚ ਗਏ ਸੀ, ਉਹਨਾਂ ਨੂੰ ਨਾਭੇ ਦੇ ਰਿਜ਼ਰਵ ਹਲਕੇ ਤੋਂ ਜਿਹੜੀ ਆ ਜੀ ਉਹ ਟਿਕਟ ਦੇ ਦਿੱਤੀ ਗਈ ਆ। ਕਈ ਕਿਸਮ ਦੀ ਘੁਸਰ ਮੁਸਰ ਜਿਹੜੀ ਆ ਜੀ ਉਹ ਸ਼ੁਰੂ ਹੋਈ ਆ ਅਕਾਲੀ ਦਲ ਦੇ ਵਿੱਚ, ਜਿਹੜੀ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜੀ ਆ ਜੀ ਉਹ ਸਾਹਮਣੇ ਆ ਸਕਦੀ ਹੈ। ਜੇ ਅਗਲੇ ਕੁਝ ਦਿਨਾਂ ਦੇ ਦੌਰਾਨ ਨਹੀਂ ਆਉਂਦੀ ਤਾਂ ਡਰ ਦੇ ਮਾਰਿਆਂ ਇਹ ਜਿਹੜੀ ਆ ਜੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਿਹੜੀ ਆ ਉਹ ਜ਼ਰੂਰ ਸਾਹਮਣੇ ਜਿਹੜਾ ਜੀ ਉਹ ਆਊਗੀ। ਕੁਝ ਥਾਵਾਂ ਤੋਂ ਜਿਹੜੇ ਆ ਜੀ ਉਹ ਇਹ ਕਹਿ ਰਹੇ ਚੰਗਾ ਫਿਰ ਸਾਨੂੰ ਨਹੀਂ ਦਿੱਤੀ ਤੇ ਹਰਾ ਕੇ ਵਿਖਾਵਾਂਗੇ ਜੀ। ਜੀ ਜੀ ਜੀ, ਦੇਖੋ ਹਜੇ ਤਾਂ ਬਹੁਤ ਕੁਝ ਹੋਣਾ, ਹਜੇ ਤਾਂ ਜਿਹੜੀ ਆ ਇਹ ਸ਼ੁਰੂਆਤ ਹੈ ਜੀ। ਤੇ ਅੱਗੇ ਤੁਸੀਂ ਨੋਟਾਂ ਦੀ ਗੱਲ ਕੀਤੀ ਸੀਗੀ ਕਿ ਕਈਆਂ ਦੇ ਵਿਆਹ ਹੈਗੇ ਆ ਤੇ ਵਿੱਚੇ ਜਿਹੜੇ ਕਈ ਮਾਪੇ ਆ ਉਹ ਕੋਈ ਖੁਦਕਸ਼ੀ ਕਰ ਰਿਹਾ ਜਾਂ ਉਹਦੇ ਸਦਮੇ ਦੇ ਨਾਲ ਦੁਨੀਆ ਤੋਂ ਤੁਰ ਰਹੇ ਆ। ਤੇ ਕਰਨਾਟਕਾ ਦਾ ਇੱਕ ਮੰਤਰੀ ਸੰਤਰੀ ਆ ਜੀ ਜਿਹੜਾ 650 ਕਰੋੜ ਆਪਣੇ ਧੀ ਦੇ ਵਿਆਹ ਤੇ ਲਾਊਗਾ। ਬਿਲਕੁਲ ਜੀ, ਇਹ ਤੁਸੀਂ ਦੇਖੋ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਆਮ ਬੰਦਾ ਤਾਂ ਕਿਤੇ ਲਾਈਨ ਦੇ ਵਿੱਚ ਨਹੀਂ ਜਿਹੜਾ ਜੀ ਉਹ ਦਿਸਦਾ। ਇਹ ਜਿਹੜਾ ਜੀ ਜਿਹੜੇ 500 ਤੇ 1000 ਦੇ ਨੋਟ ਜਿਹੜੇ ਬੰਦ ਹੋਣ ਤੋਂ ਬਾਅਦ ਵਿਚਾਰੇ 200 400 ਰੁਪਏ ਦੇ ਵਾਸਤੇ ਆਮ ਲੋਕ ਜਿਹੜੇ ਨੇ ਜੀ ਉਹ ਲਾਈਨਾਂ 'ਚ ਖੜੇ ਨੇ। ਇਹਦੇ ਬਾਵਜੂਦ ਜੀ ਮਾਈਨਿੰਗ ਕਿੰਗ ਜਿਹੜਾ ਜੀ ਅਖਵਾਉਣ ਵਾਲਾ ਕਰਨਾਟਕਾ ਦਾ ਸਾਬਕਾ ਮੰਤਰੀ ਆ ਜਨਾਰਦਨ ਰੈਡੀ, ਉਹਦੀ ਜਿਹੜੀ ਕੁੜੀ ਦਾ ਵਿਆਹ ਹੋਇਆ ਜੀ ਉਹਦੇ ਵਿੱਚ ਉਹਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਮੁਲਕ ਦੇ ਵਿੱਚ ਪੈਸੇ ਦੀ ਕੋਈ ਕਿਸੇ ਕਿਸਮ ਦੀ ਸਮੱਸਿਆ ਹੈ ਜਾਂ ਫਿਰ ਜਿਹੜੇ ਇਹ ਵੱਡੇ ਲੋਕ ਨੇ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਆ ਜੀ ਉਹ ਹੈ। 50,000 ਲੋਕ ਜਿਹੜੇ ਜੀ ਬੈਂਗਲੁਰੂ ਦੇ ਵਿੱਚ ਇਹ ਸਮਾਗਮ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ। ਭਾਜਪਾ ਸਰਕਾਰ ਦੇ ਵਿੱਚ ਮੰਤਰੀ ਰਹੇ ਜਨਾਰਦਨ ਰੈਡੀ ਦੀ ਧੀ ਬ੍ਰਾਹਮਣੀ ਦਾ ਵਿਆਹ ਜਿਹੜਾ ਜੀ ਉਹ ਰਾਜੀਵ ਰੈਡੀ ਦੇ ਨਾਲ ਹੋਇਆ। ਰਾਜੀਵ ਹੈਦਰਾਬਾਦ ਦੇ ਬਿਜ਼ਨਸਮੈਨ ਵਿਕਰਮ ਦੇਵ ਰੈਡੀ ਦਾ ਜਿਹੜਾ ਜੀ ਉਹ ਪੁੱਤ ਹੈ। 5 ਦਿਨਾਂ ਤੱਕ ਚੱਲਣ ਵਾਲੇ ਇਹ ਵਿਆਹ ਸਮਾਗਮ ਦੇ ਉੱਤੇ ਕੁੱਲ ਕਿੰਨਾ ਖਰਚਾ ਹੋਇਆ ਇਹਦੇ ਬਾਰੇ ਅਜੇ ਬਹੁਤੀਆਂ ਧਿਰਾਂ ਚੁੱਪ ਨੇ, ਪਰ ਇਹ ਕਿਹਾ ਜਾ ਰਿਹਾ ਇਹਦੇ ਉੱਤੇ 650 ਕਰੋੜ ਰੁਪਈਆ ਜਿਹੜਾ ਜੀ ਉਹ ਲਾਇਆ ਜਾ ਰਿਹਾ। ਔਰ ਇਹ ਜਿਹੜੇ ਸਭ ਤੋਂ ਮਹਿੰਗੇ ਵਿਆਹ ਨੇ ਇਸ ਖਿੱਤੇ ਦੇ ਉਹਨਾਂ ਦੇ ਵਿੱਚ ਜਿਹੜਾ ਜੀ ਆਉਂਦਾ ਦੱਸੀਦਾ ਹੈ ਕਿ ਜ਼ਿਆਦਾ। ਔਰ ਇਹਦਾ ਜਿਹੜਾ ਵਿਆਹ ਦਾ ਸੱਦਾ ਪੱਤਰ ਸੀਗਾ ਉਹ ਇੱਕ ਬਾਕਸੇ ਦੇ ਵਿੱਚ ਭੇਜਿਆ ਗਿਆ ਸਾਰਿਆਂ ਨੂੰ, ਜਿਹਦੇ ਵਿੱਚ ਇੱਕ LCD ਸਕਰੀਨ ਦੇ ਉੱਤੇ ਉਹ ਚੱਲਦੀ ਸੀਗੀ ਜਦੋਂ ਇਹ ਦੇਣ ਜਾਂਦੇ ਸੀਗੇ ਜੀ। ਔਰ ਉਹਦੇ ਵਿੱਚ ਸਾਰਾ ਜਿਹੜਾ ਇਹਨਾਂ ਦਾ ਪਰਿਵਾਰ ਹੈ ਨਾ ਉਹ ਇੱਕ ਇੱਕ ਕਰਕੇ ਇਕੱਠਾ ਹੋ ਕੇ ਆਉਂਦਾ ਸੀਗਾ LCD ਸਕਰੀਨ ਦੇ ਉੱਤੇ, ਤੇ ਸੱਦਾ ਪੱਤਰ ਜਿਹੜਾ ਜੀ ਉਹ ਦਿੰਦਾ ਸੀਗਾ ਮਹਿਮਾਨ ਨੂੰ ਕਿ ਤੁਸੀਂ ਸਾਡੇ ਇੱਥੇ ਵਿਆਹ ਦੇ ਵਿੱਚ ਜਿਹੜਾ ਜੀ ਉਹ ਆਉਣਾ। ਬੈਂਗਲੁਰੂ ਪੈਲੇਸ ਗਰਾਊਂਡ ਦੇ ਵਿੱਚ ਬਾਲੀਵੁੱਡ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੀ ਮਦਦ ਦੇ ਨਾਲ ਵੱਡੇ ਵੱਡੇ ਸੈੱਟ ਜਿਹੜੇ ਜੀ ਉਹ ਲਾਏ ਗਏ, ਜਿੱਥੇ ਕਿ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਗਿਆ। ਜਿਹੜਾ ਜਿੱਥੋਂ ਦਰਵਾਜ਼ਾ ਸ਼ੁਰੂ ਹੁੰਦਾ ਸੀਗਾ ਉੱਥੋਂ ਵਿਆਹ ਹਾਲ ਤੱਕ ਲਿਜਾਣ ਦੇ ਵਾਸਤੇ 40 ਜਿਹੜੀਆਂ ਜੀ ਘੋੜਾ ਬੱਗੀਆਂ ਜਿਹੜੀਆਂ ਸੀਗੀਆਂ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਔਰ ਜਿਹੜਾ ਰੈਡੀ ਹੈ ਜੀ ਉਹ ਕਹਿੰਦਾ ਜੀ ਵਿਆਹ ਤੋਂ ਬਾਅਦ ਮੈਂ ਸਾਰੇ ਬਿੱਲ ਜਿਹੜੇ ਆ ਜੀ ਉਹ ਦਿਖਾ ਦੂੰਗਾ, ਪਰ ਇੰਨੇ ਬਿੱਲ 650 ਕਰੋੜ ਰੁਪਏ ਦੇ ਕਿੱਥੋਂ ਜਿਹੜਾ ਜੀ ਉਹ ਦਿਖਾਊਗਾ ਇਹ ਸਮਝ ਤੋਂ ਜਿਹੜੀ ਆ ਜੀ ਉਹ ਪਰੇ ਵਾਲੀ ਗੱਲ ਹੈ। ਹਾਂ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਇਹ ਵਿਆਹ ਇਸ ਪੱਖੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜਿੰਨਾ ਪੈਸਾ ਉਹ ਕਹਿ ਰਿਹਾ, ਇੱਕ ਤਾਂ ਗੱਲ ਉਹਦੇ ਕੋਲੇ ਆਇਆ ਕਿੱਥੋਂ, ਦੂਜੀ ਗੱਲ ਇਹ ਕਿ ਉਹਨੇ ਜਿਹੜਾ ਜੀ ਇਹ ਤੜਵਾਏ ਕਿੱਥੋਂ ਨੋਟ। ਕੁਝ ਵੈਸੇ ਵੱਡੇ ਵਿਆਹਾਂ ਦੇ ਵਿੱਚ ਕਈ ਨਾਮ ਜਿਹੜੇ ਆ ਜੀ ਉਹ ਚਰਚਿਤ ਰਹੇ ਆ। ਜਨਾਰਦਨ ਰੈਡੀ ਦੇ ਪਰਿਵਾਰ ਦਾ ਜਿਹੜਾ ਜੀ ਇਹ ਵਿਆਹ ਇਸ ਕਰਕੇ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਸ ਵੇਲੇ ਮਾਰਾਮਾਰੀ ਜਿਹੜੀ ਆ ਮੁਲਕ ਭਰ ਦੇ ਵਿੱਚ 4-4 ਹਜ਼ਾਰ ਰੁਪਈਆ ਜਿਹੜਾ ਜੀ ਤੜਾਉਣ ਨੂੰ ਲੈ ਕੇ ਹੋ ਰਹੀ ਆ। ਉਧਰ 650 ਕਰੋੜ ਰੁਪਈਏ ਦਾ ਇਹ ਵਿਆਹ ਜਿਹੜਾ ਜੀ ਉਹ ਆਪਣੀ ਚਰਚਾ ਕਰਾ ਰਿਹਾ ਜੀ। ਬਿਲਕੁਲ ਜੀ, ਇਹਨੂੰ ਕਹਿੰਦੇ ਆ ਕਿ ਇਹ ਜਿਹੜੀ ਬਲੈਕ ਮਨੀ ਇਹ ਨਹੀਂ ਦਿਸਦੀ ਇਹਨਾਂ ਲੋਕਾਂ ਨੂੰ। ਤੇ ਅੱਗੇ ਜੀ ਉੱਡਦੀਆਂ ਗੱਲਾਂ ਸੁਣੀਆਂ ਸੀ, ਉੱਡਦੀਆਂ ਖਬਰਾਂ ਸੁਣੀਆਂ ਸੀਗੀਆਂ ਕਬੱਡੀ ਮੈਚਾਂ ਬਾਰੇ। ਐਤਕੀ ਕੋਈ ਬਹੁਤਾ ਧੂਮ ਧੜੱਕਾ ਵੀ ਨਹੀਂ ਹੋਇਆ। ਉਹ ਕਦ ਸ਼ੁਰੂ ਹੋਇਆ ਤੇ ਕਦ ਖਤਮ ਹੋਣਾ ਹੈ? ਇਹ ਗੱਲ ਤੁਹਾਡੀ ਠੀਕ ਹੈ ਜੀ ਕਿ ਕਦ ਸ਼ੁਰੂ ਹੋਇਆ। ਹਾਂ, ਸਵਾਏ ਜਿਹੜਾ ਇੱਕ ਇਹਨਾਂ ਦਾ ਚੈਨਲ ਹੈ ਜੀ ਆਪਣਾ, ਉਹਦੇ ਤੋਂ ਤਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਕੋਈ ਬਹੁਤਾ ਇਹਦਾ ਜਿਹੜਾ ਦੀ ਚਰਚਾ ਨਹੀਂ ਸੁਣਿਆ। ਉਹਦੇ ਉੱਤੇ ਜ਼ਰੂਰ ਜਿਹੜਾ ਦੀ ਆ ਰਿਹਾ। ਹਾਂ, ਜਿਹੜੇ ਮੈਚ ਨੇ ਉਹਨਾਂ ਮੈਚਾਂ ਨੂੰ ਵੇਖਣ ਦੇ ਵਾਸਤੇ ਅਕਸਰ ਜਿਹੜੇ ਕਰਵਾਉਣ ਵਾਲੇ ਨੇ ਸਰਕਾਰ ਦੇ ਵਿੱਚ ਨੇ ਜੀ ਉਹ ਬੈਠੇ ਹੁੰਦੇ ਨੇ ਮੂਹਰੇ, ਪਰ ਉਹ ਮੂਹਰੇ ਲੱਭ ਨਹੀਂ ਰਹੇ ਜੀ ਇਸ ਵਾਰੀ। ਉਹਦਾ ਇੱਕ ਤਾਂ ਕਾਰਨ ਜਿਹੜਾ ਜੀ ਹੈਗਾ ਜਿਹੜਾ ਨੋਟਾਂ ਦਾ ਅਸਰ ਆ ਉਹ ਵੀ ਕਿਤੇ ਨਾ ਕਿਤੇ ਕਬੱਡੀ ਮੈਚ ਦੇ ਉੱਤੇ ਪੈ ਰਿਹਾ, ਪਰ ਸਰਕਾਰ ਨੋਟਾਂ ਦੀ ਖੈਰ ਬਹੁਤੀ ਜ਼ਿਆਦਾ ਕਮੀ ਨਾ ਆਉਣ ਦਿੰਦੀ ਹੋਵੇ। ਜਿਹੜਾ SYL ਵਾਲਾ ਮਾਮਲਾ ਆ ਗਿਆ ਨਾ ਜੀ, ਇਸ ਮਸਲੇ ਦੇ ਕਰਕੇ ਜਿਹੜਾ ਜੀ ਬਹੁਤੇ ਮੈਚਾਂ ਦੇ ਵਿੱਚ ਉਹ ਮੁੱਖ ਮਹਿਮਾਨ ਵਜੋਂ ਸ਼ਾਮਲ ਨਹੀਂ ਹੋ ਸਕੇ। ਹੁਣ ਜਿਹੜਾ ਜੀ ਇਹ ਮੈਚ ਹੋ ਵੀ ਗਏ, ਭਾਵ ਕਿ ਖਤਮ ਹੋ ਗਿਆ, ਵਰਲਡ ਕਬੱਡੀ ਕੱਪ ਖਤਮ ਹੋਣ ਜਾ ਰਿਹਾ ਆਪਣੇ ਅੰਤਮ ਪੜਾਅ ਦੇ ਉੱਤੇ ਹੈ। ਔਰ ਕੱਲ ਨੂੰ
ਜਿਹੜਾ ਨਾ ਜੀ ਉਹ ਇਹਦੇ ਫਾਈਨਲ ਮੈਚ ਹਲਕਾ ਜਲਾਲਾਬਾਦ ਦੇ ਵਿੱਚ ਹੋਣੇ ਨੇ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹਲਕਾ ਹੈ ਜੀ। ਔਰ ਇੱਥੇ ਜਿਹੜਾ ਜੀ ਮੈਚ ਕੱਲ ਨੂੰ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਫਾਈਨਲ ਮੈਚ ਪੁਰਸ਼ ਵਰਗ ਦਾ ਹੋਊਗਾ, ਤੇ ਅਮਰੀਕਾ ਤੇ ਭਾਰਤ ਦੇ ਵਿਚਾਲੇ ਜਿਹੜਾ ਜੀ ਉਹ ਹੋਊਗਾ ਔਰਤਾਂ ਦੀ ਕਬੱਡੀ ਦਾ ਜਿਹੜਾ ਜੀ ਉਹ ਮੈਚ। ਤੀਜੇ ਸਥਾਨ ਦੇ ਵਾਸਤੇ ਪੁਰਸ਼ ਵਰਗ ਦੇ ਵਿੱਚ ਈਰਾਨ ਤੇ ਅਮਰੀਕਾ, ਤੇ ਮਹਿਲਾ ਵਰਗ ਦੇ ਵਿੱਚ ਨਿਊਜ਼ੀਲੈਂਡ ਤੇ ਅਮਰੀਕਾ ਦੇ ਵਿਚਾਲੇ ਜਿਹੜੇ ਆ ਜੀ ਉਹ ਮੁਕਾਬਲੇ ਹੋਣਗੇ। ਤੁਹਾਨੂੰ ਪਤਾ ਹੀ ਹੈ ਜੀ, ਜਿਹੜੀਆਂ ਇੱਥੋਂ ਦੀਆਂ ਖੇਡ ਕਲੱਬਾਂ ਨੇ ਕੈਨੇਡਾ, ਅਮਰੀਕਾ, ਯੂਰਪ ਦੀਆਂ, ਉਹਨਾਂ ਨੇ ਸਾਰੀਆਂ ਨੇ ਬਾਈਕਾਟ ਕਰਤਾ ਸੀਗਾ ਇਹਨਾਂ ਮੈਚਾਂ ਦਾ, ਕਿ ਉਹ ਇਸ ਵਾਰੀ ਜਿਹੜਾ ਜੀ ਇੱਥੇ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹ ਬੇਅਦਬੀ ਕਰਨ ਵਾਲੇ ਜਿਹੜੇ ਫੜੇ ਨਹੀਂ ਗਏ, ਜਿਹਦੇ ਕਰਕੇ ਉਹ ਬਾਈਕਾਟ ਕਰਦੇ ਨੇ। ਸਰਕਾਰ ਨੇ ਡੰਮੀ ਟਾਈਪ ਦੀਆਂ ਜਿਹੜੀਆਂ ਜੀ ਉਹ ਟੀਮਾਂ ਖੜੀਆਂ ਕਰ ਲਈਆਂ। ਕੁਝ ਲੋਕ ਜਿਹੜੇ ਸੀਗੇ ਜੀ ਉੱਥੋਂ ਜਿਨ੍ਹਾਂ ਦੀ ਬਹੁਤੀ ਪੁੱਛਗਿੱਛ ਇਹਨਾਂ ਕਬੱਡੀ ਕਲੱਬਾਂ ਦੇ ਵਿੱਚ ਰਹੀ ਨਹੀਂ, ਉਹ ਆਪੋ ਆਪਣੀਆਂ ਟੀਮਾਂ ਦੀਆਂ ਜਿਹੜੀਆਂ ਜੀ ਉਹ ਲੈ ਕੇ ਇੱਥੇ ਆ ਗਏ, ਤੇ ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਦਰਸਾਇਆ ਗਿਆ ਕਿ ਇਹ ਮੁਲਕ ਦੀ ਟੀਮ ਹੈ। ਇਸ ਕਰਕੇ ਕੋਈ ਇੰਟਰਸਟਿੰਗ ਜਿਹੜੇ ਮੈਚ ਸੀਗੇ ਜੀ ਉਹ ਨਹੀਂ ਹੋਏ। ਹੁੰਦੇ ਪਹਿਲਾਂ ਵੀ ਕਿੰਨੇ ਜਿਹੜੇ ਉਹ ਇੰਟਰਸਟਿੰਗ ਰਹੇ ਨੇ। ਮੈਨੂੰ ਯਾਦ ਆ ਜਦੋਂ ਪਹਿਲਾ ਕਬੱਡੀ ਕੱਪ ਹੋਇਆ ਸੀਗਾ, ਤੇ ਇਹ ਕਬੱਡੀ ਵਿਸ਼ਵ ਕਬੱਡੀ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਜਿਹੜੀ ਖਬਰ ਆਈ ਸੀਗੀ, ਖਬਰ ਇਹ ਸੀਗੀ, ਅਜੇ ਉਦੋਂ ਮੈਚ ਨਹੀਂ ਸੀ ਸ਼ੁਰੂ ਹੋਏ, ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਬੱਡੀ ਫਾਈਨਲ ਦਾ ਜਿਹੜਾ ਮੈਚ ਹੈ ਜੀ ਉਹ ਵੇਖਣ ਦੇ ਵਾਸਤੇ ਪਾਕਿਸਤਾਨ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵਿਸ਼ੇਸ਼ ਮਹਿਮਾਨ ਹੋਣਗੇ। ਜਿਹੜਾ ਅਜੇ ਮੈਚ ਸ਼ੁਰੂ ਹੀ ਨਹੀਂ ਹੋਏ, ਕਬੱਡੀ ਕੱਪ ਸ਼ੁਰੂ ਨਹੀਂ ਸੀ ਹੋਇਆ, ਉਹ ਪਹਿਲਾਂ ਹੀ ਕਹਿ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਫਾਈਨਲ ਮੈਚ ਹੋਊਗਾ ਉਹਨੂੰ ਵੇਖਣ ਦੇ ਵਾਸਤੇ ਜਿਹੜਾ ਜੀ ਉਹ ਮੁੱਖ ਮਹਿਮਾਨ ਹੋਣਗੇ, ਭਾਵ ਕਿ ਪਹਿਲਾਂ ਹੀ ਸੈੱਟ ਸੀਗਾ ਜੀ। ਸੋ ਉਹੋ ਜਿਹਾ ਹੀ ਇਹ ਸੈੱਟ ਹੈਗਾ ਜੀ। ਇਸ ਵਾਰੀ ਦੋਵੇਂ ਜਿਹੜੇ ਨੇ ਜੀ ਉਹ ਚਾਹੇ ਪੁਰਸ਼ ਵਰਗ ਦਾ ਤੇ ਔਰਤ ਵਰਗ ਦਾ, ਪਹਿਲਾਂ ਵਾਂਗ ਫਿਰ ਭਾਰਤ ਨੇ ਜਿਹੜਾ ਜੀ ਉਹ ਜਿੱਤਣੇ ਆ। ਪਰ ਇੰਨਾ ਆ ਕਿ ਜਿੰਨਾ ਕੁ ਲਾਹਾ, ਸਿਆਸੀ ਲਾਹਾ ਸਰਕਾਰ ਜਿਹੜਾ ਜੀ ਉਹ ਲੈਣ ਦਾ ਸੋਚਦੀ ਸੀ, ਇਸ ਵਾਰੀ ਲੋਕਾਂ ਦਾ ਸਹਿਯੋਗ ਤੇ ਸਿਆਸੀ ਲਾਹਾ ਉਹਦੇ ਤੋਂ ਅਜੇ ਤੱਕ ਤਾਂ ਹਾਸਲ ਨਹੀਂ ਕੀਤਾ ਜਾ ਸਕਿਆ। ਫਾਈਨਲ ਦੇ ਵਿੱਚ ਕੀ ਹੁੰਦਾ ਜੀ ਇਹ ਕੱਲ ਨੂੰ ਪਤਾ ਲੱਗ ਜੂਗਾ ਜੀ। ਜੀ ਬਿਲਕੁਲ। ਅਖੀਰ ਵਿੱਚ ਆਜ਼ਨਾਮਾ ਕਿ ਹੁੰਦੀ ਸੀਗੀ ਕੁੜਮਾਈ ਤਾਂ ਲੋਕ ਨੱਚੇ, ਸ਼ਾਨਾਂ ਨਾਲ ਸੀ ਸਾਧ ਵੀ ਆਈ ਭਾਈ। ਹੁੰਦੀ ਸੀਗੀ ਕੁੜਮਾਈ ਤਾਂ ਲੋਕ ਨੱਚੇ, ਸ਼ਾਨਾਂ ਨਾਲ ਸੀ ਸਾਧ ਵੀ ਆਈ ਭਾਈ। ਵਿੱਚ ਚੰਬੜਦੇ ਜਾਂਦੇ ਹਨ ਜਿਵੇਂ ਡਾਕੂ, ਬੰਦੇ ਇਹੋ ਜੇ ਨਾਲ ਲਿਆਈ ਭਾਈ। ਚੇਲੇ ਖੁਸ਼ੀ ਦੇ ਫਾਇਰ ਸੀ ਕਰਨ ਲੱਗੇ, ਸਾਧ ਵੀ ਆਪ ਵੀ ਗਨ ਚਲਾਈ ਭਾਈ। ਕਈਆਂ ਲੋਕਾਂ ਨੂੰ ਗਈ ਸੀ ਲੱਗ ਗੋਲੀ, ਔਰਤ ਇੱਕ ਸੀ ਮਾਰ ਮੁਕਾਈ ਭਾਈ। ਆਈ ਸੁਰਤ ਤਾਂ ਸਾਧ ਵੀ ਹਿਰਨ ਹੋਈ, ਛਾਪੇ ਪੁਲਿਸ ਹੁਣ ਮਾਰਦੀ ਫਿਰੇ ਭਾਈ। ਆਈ ਸੁਰਤ ਤਾਂ ਸਾਧ ਵੀ ਹਿਰਨ ਹੋਈ, ਛਾਪੇ ਪੁਲਿਸ ਹੁਣ ਮਾਰਦੀ ਫਿਰੇ ਭਾਈ। ਇਹਨਾਂ ਸਾਧਾਂ ਵੀ ਪਈ ਹੁਣ ਅੱਤ ਚੁੱਕੀ, ਗੱਲ ਲਾਈ ਜਾਂਦੇ ਸਿਰੇ ਇਸ ਭਾਈ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਸਲ ਤੇ ਇਹ ਸਨ ਬਲਤੇਜ ਪੰਨੂ ਜੋ ਕਰਦੇ ਨੇ ਸਾਡੇ ਨਾਲ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।